ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਨਵੀਂ ਖਬਰ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇਸ ਵਾਰ ਜਿਹੜਾ US ਤੇ ਕੈਨੇਡਾ ਦਾ ਬਾਰਡਰ ਆ ਉਹ ਮੇਨ ਸੁਰਖੀਆਂ ਦੇ ਵਿੱਚ ਆ। ਉਸ ਨੂੰ ਲੈ ਕੇ ਕਹਿੰਦੇ ਆ ਵੀ ਸਕਰੂਟਨੀ ਵਧੀ ਪਈ ਆ। ਨਵੇਂ CBP ਦੇ ਆંકੜੇ ਹੈਰਾਨਕੁਨ ਨੇ, ਹੈਰਾਨ ਕਰਨ ਵਾਲੇ ਨੇ। ਇੱਥੋਂ ਇਹ ਪਤਾ ਲੱਗ ਰਿਹਾ ਹੈ ਵੀ ਹੁਣ ਮੈਕਸੀਕੋ ਬਾਰਡਰ ਦੇ ਨਾਲੋਂ ਕੈਨੇਡਾ ਦੇ ਬਾਰਡਰ ਤੋਂ ਲੋਕਾਂ ਦੀ ਆਮਦ, ਇਮੀਗ੍ਰੈਂਟਸ ਦੀ ਆਮਦ ਵਧੀ ਪਈ ਆ। ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਕੈਨੇਡੀਅਨ ਬਾਰਡਰ ਥਾਣੀ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਆ। ਇਹ CBP ਦੇ ਨਵੇਂ ਆંકੜੇ ਦੱਸ ਰਹੇ ਨੇ। CBP ਦੇ ਆંકੜਿਆਂ ਦੇ ਮੁਤਾਬਕ ਕੱਲੇ ਜੂਨ ਮਹੀਨੇ ਦੇ ਵਿੱਚ 5000 ਤੋਂ ਵੱਧ ਭਾਰਤੀ ਮੂਲ ਦੇ ਲੋਕਾਂ ਨੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲਾ ਲਿਆ ਬਾਈ ਫੁੱਟ, ਔਨ ਫੁੱਟ। ਕਹਿੰਦੇ ਵੀ ਪਹਿਲੀ ਵਾਰ ਇੱਦਾਂ ਹੋਇਆ ਆ ਵੀ ਮੈਕਸੀਕੋ ਦੀ ਥਾਂ ਤੇ ਕੈਨੇਡੀਅਨ ਬਾਰਡਰ ਦੇ ਥਾਣੀ ਲੋਕਾਂ ਦੀ ਆਮਦ ਵਧੀ ਆ। US ਨੇ ਕੈਨੇਡਾ ਨੂੰ ਇਹ ਹੁਣ ਗੁਹਾਰ ਲਾਈ ਆ ਵੀ ਭਾਈ ਆਪਣਾ ਵੀਜ਼ਾ ਦੇਣ ਵਾਲਾ ਸਿਸਟਮ ਆ ਉਹਦੇ ਵਿੱਚ ਥੋੜਾ ਤਿੱਖੇ ਹੋਵੋ, ਥੋੜੇ ਤੇਜ਼ ਹੋਵੋ। ਵੀਜ਼ਾ ਸਕਰੀਨਿੰਗ ਆ ਉਸ ਨੂੰ ਤੇਜ਼ ਕਰੋ। ਕੱਲਾ US ਹੀ ਨਹੀਂ, ਇਸ ਮਾਮਲੇ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਕੈਨੇਡਾ ਨੂੰ ਜਾਂਦੇ ਨੇ ਪਰ ਉੱਥੇ ਟਿਕਦੇ ਨਹੀਂ, ਦੂਜੇ ਪਾਸੇ ਜਾ ਰਹੇ ਆ। ਉਹਦੇ ਕਰਕੇ UK ਵੀ ਕਹਿੰਦੇ ਪਰੇਸ਼ਾਨ ਆ। UK ਨੇ ਵੀ ਜਿਹੜੀ ਕੈਨੇਡਾ ਨੂੰ ਸਿਫਾਰਿਸ਼ ਦਿੱਤੀ ਆ ਵੀ ਭਾਈ ਤੁਸੀਂ ਰਸਤੇ ਦੇ ਵਿੱਚ ਟ੍ਰਾਂਜ਼ਿਟ ਵੀਜ਼ੇ ਲਾਉਣੇ ਸ਼ੁਰੂ ਕਰੋ। ਜੇ ਦੱਸਦੇ ਜਾਈਏ ਕੈਨੇਡਾ ਤੇ US ਦਾ ਬਾਰਡਰ ਤਕਰੀਬਨ 9000 ਕਿਲੋਮੀਟਰ ਲੰਬਾ ਆ, ਜੋ ਕਿ ਮੈਕਸੀਕੋ ਦੇ ਬਾਰਡਰ ਦੇ ਨਾਲੋਂ ਡਬਲ ਜਿਹੜਾ ਉਹ ਮੰਨਿਆ ਜਾਂਦਾ ਆ। ਪਰ ਆਪਾਂ ਪਿਛਲੇ ਸਾਲਾਂ ਦੇ ਵਿੱਚ ਇਹੀ ਦੇਖਿਆ ਵੀ ਜਿਹੜੇ ਮੈਕਸੀਕੋ ਤੋਂ ਆਉਣ ਵਾਲੇ ਲੋਕਾਂ ਦੀ ਹਮੇਸ਼ਾ ਹੀ ਸੰਖਿਆ ਵੱਧ ਰਹੀ ਆ ਕੈਨੇਡਾ ਦੇ ਨਾਲੋਂ। ਕੈਨੇਡਾ ਦੇ ਆਰਥਿਕ ਹਾਲਾਤ ਇਸ ਟਾਈਮ ਬੜੇ ਚੰਗੇ ਨਹੀਂ ਆ। ਇੱਕ ਇਹ ਵੀ ਕਾਰਨ ਬਣਿਆ ਆ ਵੀ ਉਹ ਇੰਡੀਆ ਤੋਂ ਜਿਹੜੇ ਲੋਕ ਆਉਂਦੇ ਆ ਉਹ ਅਮਰੀਕਾ 'ਚ ਦਾਖਲ ਹੋਣ ਲਈ ਕੈਨੇਡਾ ਦਾ ਹੁਣ ਸਹਾਰਾ ਲੈ ਰਹੇ ਆ। ਸੋ ਕਹਿੰਦੇ ਵੀ ਇੱਕ ਨਵਾਂ ਰਾਊਟ ਤਿਆਰ ਆ। ਏਜੰਟਾਂ ਨੇ ਤਾਂ ਕਹਿੰਦੇ ਪੈਸੇ ਲੈਣੇ ਆ। ਜੇ ਮੈਕਸੀਕੋ ਥਾਣੀ ਨਹੀਂ ਤਾਂ ਕੈਨੇਡਾ ਥਾਣੀ ਲੋਕਾਂ ਨੂੰ ਹੁਣ ਇਹਨਾਂ ਨੇ ਅਮਰੀਕਾ ਦੇ ਵਿੱਚ ਘਲਾਉਣਾ ਸ਼ੁਰੂ ਕੀਤਾ ਆ। ਸਭ ਨੂੰ ਹੀ ਪਤਾ ਹੈ ਵੀ ਕੈਨੇਡਾ ਦਾ ਵੀਜ਼ਾ ਥੋੜ੍ਹਾ ਆਸਾਨੀ ਦੇ ਨਾਲ ਮਿਲ ਜਾਂਦਾ ਆ, ਜਿਹਦੇ ਕਰਕੇ ਲੋਕ ਬਾਅਦ 'ਚ ਉਸ ਨੂੰ ਟ੍ਰਾਂਜ਼ਿਟ ਦੇ ਤੌਰ ਦੇ ਉੱਤੇ ਦੇਖਦੇ ਆ। ਆਲਦੋ ਦੇਖਿਆ ਜਾਵੇ ਇਹ ਚੀਜ਼ ਦੱਸਦੇ ਜਾਈਏ, ਜ਼ਿਕਰਯੋਗ ਗੱਲ ਆ ਵੀ ਬਾਈਡਨ ਪ੍ਰਸ਼ਾਸਨ ਨੇ ਆਲਰੇਡੀ ਸ਼ਿਕੰਜੇ ਕੱਸਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਕੈਨੇਡਾ ਤੋਂ ਆ ਰਹੇ ਲੋਕਾਂ ਦੇ ਉੱਤੇ ਉਹਨਾਂ ਨੇ ਬੈਨ ਲਾਇਆ ਹੋਇਆ ਆ ਵੀ ਆ ਕੇ ਜੇ ਤੁਸੀਂ ਇਸ ਤਰੀਕ ਤੋਂ ਬਾਅਦ ਚਾਹੁੰਦੇ ਆ ਤਾਂ ਤੁਸੀਂ ਅਸਾਈਲਮ ਅਪਲਾਈ ਨਹੀਂ ਕਰ ਸਕਦੇ। ਤੁਹਾਨੂੰ ਉੱਥੇ ਕੈਨੇਡਾ ਦੇ ਵਿੱਚ ਪਹਿਲੋਂ ਅਪਲਾਈ ਕਰਕੇ ਤੁਹਾਡਾ ਰਿਜੈਕਟ ਹੋਣਾ ਚਾਹੀਦਾ, ਤਾਂ ਹੀ ਅਮਰੀਕਾ 'ਚ ਹੋ ਸਕਦੇ ਆ। ਇਸੇ ਤਰੀਕੇ ਦੇ ਨਾਲ CLP ਲਾਈ ਹੋਈ ਆ ਮੈਕਸੀਕੋ ਦੇ ਬਾਰਡਰ ਦੇ ਉੱਤੇ। ਆંકੜੇ ਬੜੇ ਜਿਹੜੇ ਆ ਹੈਰਾਨਕੁਨ ਨੇ ਇਸ ਟਾਈਮ। ਕਹਿੰਦੇ 2020 ਦੇ ਵਿੱਚ 19883 ਲੋਕਾਂ ਨੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲਾ ਲਿਆ ਸੀ, ਪਰ ਇਹ ਹੁਣ ਤਕਰੀਬਨ 4-5 ਗੁਣਾ ਜਿਹੜਾ ਆ ਉਹ ਵੱਧ ਕੇ 2023 ਦੇ ਵਿੱਚ 96917 ਦੇ ਉੱਤੇ ਆંકੜਾ ਪਹੁੰਚ ਗਿਆ ਆ। ਇਸੇ ਤਰੀਕੇ ਦੇ ਨਾਲ 2021 'ਚ 30662 ਤੇ 2022 'ਚ 63927 ਲੋਕਾਂ ਨੇ ਜਿਹੜਾ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲਾ ਲਿਆ ਸੀ। ਅਕਤੂਬਰ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਇਹ ਜਿਹੜਾ ਫਿਸਕਲ ਈਅਰ ਮੰਨਦੇ ਆ, ਇਹ CBP ਦੇ ਆંકੜੇ ਦੱਸਦੇ ਆ। ਯਾਦ ਹੋਣਾ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਵੀ ਰਿਪੋਰਟਸ ਖਬਰਾਂ ਆਈਆਂ ਸੀ ਕੈਨੇਡਾ ਤੋਂ ਆ ਰਹੇ ਲੋਕਾਂ ਦੀਆਂ ਪਰਿਵਾਰਾਂ ਦੀਆਂ ਮੌਤਾਂ ਵੀ ਹੋ ਗਈਆਂ, ਕਿਉਂਕਿ ਬਹੁਤ ਹੀ ਜ਼ਿਆਦਾ ਠੰਡ ਹੁੰਦੀ ਆ ਤੇ ਠੰਡ ਦੇ ਵਿੱਚ ਹੀ ਉਹਨਾਂ ਨੇ, ਇੱਕ ਗੁਜਰਾਤੀ ਪਰਿਵਾਰ ਨੇ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਉੱਥੇ ਠੰਡ ਦੇ ਨਾਲ ਹੀ ਜਿਹੜੀ ਉਹ ਮੌਤ ਹੋ ਗਈ। ਇਹੀ ਨਹੀਂ, ਜਿਹੜਾ ਕੈਨੇਡਾ ਨੇ ਸਟੂਡੈਂਟਸ ਨੂੰ ਵੈਲਕਮ ਕੀਤਾ ਸੀ 2017 ਦੇ ਵਿੱਚ ਇਹਨਾਂ ਨੇ ਢਿੱਲਾਂ ਦਿੱਤੀਆਂ। ਕੈਨੇਡਾ ਨੇ ਥੋੜ੍ਹਾ ਆਸਾਨ ਕਰ ਦਿੱਤਾ ਸਟੂਡੈਂਟਸ ਨੂੰ ਕੈਨੇਡਾ ਦੇ ਵਿੱਚ ਆਉਣ ਲਈ, ਤੇ ਕਹਿੰਦੇ ਉਸ ਦਾ ਜਿਹੜਾ ਨਤੀਜਾ ਆ ਕੁਛ ਹੀ ਸਾਲਾਂ ਦੇ ਵਿੱਚ ਕੈਨੇਡਾ ਨੂੰ ਜਿਹੜਾ ਉਹ ਦਿਖਿਆ। ਕਹਿੰਦੇ ਵੀ ਇੱਕ ਇਕੋਨਮੀ ਦੇ ਲਈ ਉਹ ਇੱਕ ਸੈਕਟਰ ਮੰਨ ਰਿਹਾ ਸੀ ਸਟੂਡੈਂਟ ਵੀਜ਼ੇ ਨੂੰ। 2018 ਦੇ ਵਿੱਚ 2017 'ਚ ਢਿੱਲ ਦੇਣ ਤੋਂ ਬਾਅਦ 'ਚ 2018 'ਚ 5,66,950 ਵਿਦਿਆਰਥੀ ਆਏ। ਇਸੇ ਤਰੀਕੇ ਨਾਲ 2022 ਦੇ ਵਿੱਚ
ਇਹ ਆંકੜਾ ਵੱਧ ਕੇ ਤਕਰੀਬਨ ਡਬਲ ਜਿਹੜਾ ਹੋ ਗਿਆ 8,07,260 ਸਟੂਡੈਂਟਸ ਨੇ ਜਿਹੜਾ ਆ ਉਹ ਦਾਖਲਾ ਲਿਆ ਕੈਨੇਡਾ ਦੇ ਵਿੱਚ ਜਿਹੜੇ ਉਹ ਆਏ। ਤੇ ਹੁਣ ਕਹਿੰਦੇ ਵੀ ਅਮਰੀਕਨ ਡ੍ਰੀਮ ਦੇ ਲਈ, ਅਮਰੀਕਾ 'ਚ ਦਾਖਲ ਹੋਣ ਦੇ ਲਈ ਕੈਨੇਡੀਅਨ ਸਟੂਡੈਂਟ ਵੱਡੇ ਪੱਧਰ ਦੇ ਉੱਤੇ ਜਿਹੜੇ ਉਹ ਦਾਖਲ ਹੋ ਰਹੇ ਆ। ਯੂਕੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਇਹ ਇਤਰਾਜ਼ ਜਤਾਇਆ ਆ, ਕਹਿੰਦੇ ਵੀ ਜਿਹੜੇ ਕੈਨੇਡੀਅਨ ਬਾਉਂਡ ਫਲਾਈਟਸ ਜਿਹੜੀਆਂ ਯੂਕੇ ਦੇ ਵਿੱਚ ਰੋਕ ਕੇ ਜਾਂਦੀਆਂ ਆ, ਉਹਦੇ ਵਿੱਚ ਕੀ ਹੋ ਰਿਹਾ ਵੀ ਲੋਕ ਉੱਥੇ ਯੂਕੇ 'ਚ ਹੀ ਉਤਰ ਕੇ ਅਸਾਈਲਮ ਅਪਲਾਈ ਕਰ ਰਹੇ ਆ, ਅਸਾਈਲਮ ਦੀ ਜਿਹੜੀ ਉਹ ਮੰਗ ਕਰ ਰਹੇ ਆ। ਕਹਿੰਦੇ ਵੀ ਸਾਡੇ ਜਿਹੜੇ ਆ ਇੱਥੇ ਅਸਾਈਲਮ ਦੀ ਮੰਗ ਜਿਹੜੀ ਉਹ ਵੱਧ ਚੁੱਕੀ ਆ। 2021 ਦੇ ਵਿੱਚ ਇਸ ਤਰੀਕੇ ਦੇ ਲੋਕ ਜੋ ਕੈਨੇਡਾ ਨੂੰ ਜਾ ਰਹੇ ਸੀਗੇ, ਭਾਰਤੀ ਮੂਲ ਵਾਲੇ ਲੋਕ 495 ਲੋਕਾਂ ਨੇ ਉੱਥੇ ਰਾਹ ਦੇ ਵਿੱਚ ਹੀ ਅਸਾਈਲਮ ਅਪਲਾਈ ਕਰ ਦਿੱਤਾ ਤੇ ਇਹ ਆંકੜਾ 2023 ਚ ਵੱਜ ਕੇ 1300 ਤੇ 19 ਹੋ ਗਿਆ। ਇਹ ਵੀ ਜਿਹੜਾ ਉਹ ਡਬਲ ਤੋਂ ਵੱਧ ਤਕਰੀਬਨ ਟ੍ਰਿਪਲ ਜਿਹੜੇ ਆ 3 ਗੁਣਾ ਇਸ ਦੇ ਵਿੱਚ ਵਾਧਾ ਆ ਆંકੜਿਆਂ ਦੇ ਵਿੱਚ ਹੋਇਆ ਆ। ਸੋ US, UK ਤੇ ਕੈਨੇਡਾ ਕਹਿੰਦੇ ਵੀ ਇਸ ਟਾਈਮ ਕ੍ਰਾਸ ਰੋਡ ਦੇ ਉੱਤੇ ਖੜੇ ਨੇ। US ਕੈਨੇਡਾ ਨੂੰ ਕਹਿ ਰਿਹਾ ਆ ਵੀ ਭਾਈ ਤੁਸੀਂ ਆਪਣੀਆਂ ਵੀਜ਼ਾ ਸਕਰੀਨਿੰਗ ਪਾਲਿਸੀਜ਼ ਨੂੰ ਸਖਤ ਕਰੋ। UK ਕਹਿ ਰਿਹਾ ਵੀ ਟ੍ਰਾਂਜ਼ਿਟ ਵੀਜ਼ਾ ਜਿਹੜਾ ਆ ਉਹ ਐਡ ਕਰਾਓ ਤਾਂ ਜੋ ਰਸਤੇ ਦੇ ਵਿੱਚ ਲੋਕ ਅਸਾਈਲਮ ਦੀ ਜਿਹੜੀ ਆ ਉਹ ਮੰਗ ਨਾ ਕਰਨ। ਆਪਾਂ ਦੇਖਿਆ ਵੀ ਬੀਤੇ ਦਿਨਾਂ 'ਚ ਟਰੂਡੋ ਸਰਕਾਰ, ਕੈਨੇਡਾ ਦੀ ਸਰਕਾਰ ਨੇ ਬਹੁਤ ਸਾਰੇ ਜਿਹੜੇ ਸਟੂਡੈਂਟ ਦੇ ਨਾਲ ਜੁੜੇ ਹੋਏ ਵੀਜ਼ੇ ਆ ਜਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਆ, ਚਾਹੇ ਉਹ ਕਾਮਿਆਂ ਦੀ ਗੱਲ ਹੋਵੇ ਜਾਂ ਕਿੰਨੇ ਸਟੂਡੈਂਟ ਵੀਜ਼ੇ ਦੇਣੇ ਆ, ਉਹਦੇ ਵਿੱਚ ਉਹਨਾਂ ਨੇ ਕਟੌਤੀਆਂ ਤੇ ਸ਼ਿਕੰਜੇ ਜਿਹੜੇ ਉਹ ਕੱਸੇ ਆ। ਸੋ ਕੈਨੇਡਾ ਨੇ ਆਪਣੇ ਦਰਵਾਜ਼ੇ ਭੇੜਨੇ ਸ਼ੁਰੂ ਕਰ ਦਿੱਤੇ ਆ। ਸੋ ਇਹ ਨਵੇਂ ਆંકੜੇ ਅਮਰੀਕਾ ਦੀ ਅੱਖ ਤੋਂ ਦੇਖਿਆ ਜਾਵੇ, CBP ਦੀ ਅੱਖ ਤੋਂ ਦੇਖਿਆ ਜਾਵੇ ਤਾਂ ਕਹਿੰਦੇ ਮੈਕਸੀਕੋ ਦੇ ਬਾਰਡਰ ਦੇ ਨਾਲੋਂ ਹੁਣ ਜਿਹੜਾ ਕੈਨੇਡੀਅਨ ਬਾਰਡਰ ਆ ਉਹ ਲਾਈਮਲਾਈਟ ਦੇ ਵਿੱਚ ਜ਼ਿਆਦਾ ਆ ਰਿਹਾ ਆ, ਜਿੱਥੇ ਲੋਕ ਵੱਡੀ ਮਾਤਰਾ ਦੇ ਵਿੱਚ ਖਾਸ ਕਰਕੇ ਭਾਰਤੀ ਮੂਲ ਵਾਲੇ, ਚਾਹੇ ਉਹ ਸਟੂਡੈਂਟ ਆ, ਚਾਹੇ ਉਹ ਪਰਿਵਾਰ ਆ, ਚਾਹੇ ਉਹ ਹੋਰ ਢੰਗ ਦੇ ਨਾਲ ਉੱਥੇ ਪਹੁੰਚੇ ਆ, ਉਹ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਹ ਨਵੀਆਂ ਜਿਹੜੀਆਂ ਅਪਡੇਟਸ ਆ CBP ਦੇ ਆંકੜਿਆਂ ਤੋਂ ਸਾਹਮਣੇ ਆਈਆਂ ਆ। ਸੋ ਅਮਰੀਕਾ ਸ਼ਿਕੰਜਾ ਕੱਸ ਰਿਹਾ ਆ ਤੇ ਨਾਲ ਦੇ ਨਾਲ ਕੈਨੇਡਾ ਦੀ ਵੀ ਬਾਂਹ ਮਰੋੜ ਕੇ ਉਹਨਾਂ ਤੋਂ ਵੀ ਜਿਹੜੀ ਵੀਜ਼ੇ ਦੇ ਵਿੱਚ ਸਖਤੀਆਂ ਜਿਹੜੀਆਂ ਉਹ ਕਰਵਾ